ਕੋਈ ਵੀ ਸਰਕਾਰ ਹੁੰਦੀ ਪੰਜਾਬ ਦੇ ਵਿੱਚ ਲਾ ਲਓ ਸੈਂਟਰ 'ਚ ਲਾ ਲਓ ਸਿੱਖਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਹੁਣ ਜਿਹੜੀ ਆਜ਼ਾਦੀ ਦੀ ਗੱਲ ਚੱਲਦੀ ਪਈ ਵੀ ਸਾਨੂੰ ਆਜ਼ਾਦੀ ਮਿਲੀ, ਤੁਸੀਂ ਦੱਸੋ ਵੀ ਇਕੱਲਾ ਪੰਜਾਬ ਵੰਡਿਆ ਗਿਆ 10 ਲੱਖ ਸਾਡਾ ਘਰ ਉਜੜਿਆ ਸੀ ਅੱਜ ਦੇ ਦਿਨ। ਕਿ ਉਸ ਟਾਈਮ ਜਿਹੜੇ ਰੋਂਦੇ ਸੀ ਲੋਕ ਜਿਨ੍ਹਾਂ ਦੀਆਂ ਧੀਆਂ ਭੈਣਾਂ ਉਜੜੀਆਂ ਪਰਿਵਾਰ ਉਜੜਿਆ ਉਹਨਾਂ ਵਾਸਤੇ ਕੋਈ ਆਜ਼ਾਦੀ ਹੈ ਸੀ? ਆਜ਼ਾਦੀ ਸੀ ਇਕੱਲੇ ਲੀਡਰਾਂ ਵਾਸਤੇ ਜਿਨ੍ਹਾਂ ਨੇ ਰਾਜਨੀਤੀ ਕਰਕੇ ਪੰਜਾਬ ਨੂੰ ਤੋੜਿਆ। ਜਿੰਨਾ ਚਿਰ ਤੱਕ ਪੰਜਾਬ ਦੇ ਵਿੱਚ ਕੋਈ ਗੁਰਸਿੱਖ ਸੀਐਮ ਨਹੀਂ ਬਣਦਾ ਉਹਨਾਂ ਚਿਰ ਪੰਜਾਬ ਦਾ ਕਦੀ ਭਲਾ ਨਹੀਂ ਹੋ ਸਕਦਾ। ਜੇ ਕੈਪਟਨ ਦੀ ਸਰਕਾਰ ਆਈ ਉਹਨੇ ਗੁਟਕਾ ਸਾਹਿਬ ਤੇ ਸਹੁੰ ਖਾਧੀ ਸੀ ਵੀ ਬੇਅਦਬੀਆਂ ਦਾ ਵੀ ਇਨਸਾਫ ਦਵਾਂਗਾ, ਕੋਈ ਨਹੀਂ ਮਿਲਿਆ। ਜੇ ਅਕਾਲੀਆਂ ਦੀ ਸਰਕਾਰ ਆਈ ਉਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਤੁਹਾਨੂੰ ਪਤਾ ਬਰਗਾੜੀ ਕਾਂਡ ਲਾ ਲਓ। ਉਸ ਤੋਂ ਬਾਅਦ ਜੇ ਅੱਜ ਦੀ ਸਰਕਾਰ ਆ ਇਹ ਕਹਿੰਦੇ ਸੀ ਅਸੀਂ ਇੱਕਦਮ ਇਨਸਾਫ ਦੇ ਦਿਆਂਗੇ ਬੇਅਦਬੀਆਂ ਦਾ, ਹਰ ਮੁੱਦੇ ਤੇ ਗੱਲ ਕਰਾਂਗੇ, ਤੁਸੀਂ ਦੇਖਦੇ ਪਏ ਆ। ਇੱਕ ਦਿੱਲੀ ਸਰਕਾਰ ਨੂੰ ਅਸੀਂ ਝੁਕਾ ਲਿਆ ਤੇ ਕੀ ਇੱਕ ਸਾਡੇ ਕੋਲ ਪੰਜਾਬ ਦੀ ਸਰਕਾਰ ਨਹੀਂ ਝੁਕਦੀ? ਕਿਉਂ ਨਹੀਂ ਝੁਕਦੀ? ਸਾਡਾ ਏਕਾ ਨਹੀਂ। ਜੇ 4 ਕਿਸਾਨ ਜਥੇਬੰਦੀਆਂ ਐਲਾਨ ਕਰਦੀ ਹੈ ਸੰਘਰਸ਼ ਦਾ 20 ਜਾ ਕੇ ਸੀਐਮ ਦੇ ਸਰਾਣੇ ਬਹਿ ਜਾਂਦੀ ਹੈ। ਕੌਮੀ ਇਨਸਾਫ ਮੋਰਚੇ ਦੇ ਵੱਲੋਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਵੱਡੀ ਤਾਦਾਦ ਦੇ ਵਿੱਚ ਜਿੱਥੇ ਸਿੱਖ ਸੰਗਤਾਂ ਪਹੁੰਚੀਆਂ ਨੇ ਉੱਥੇ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਪਹੁੰਚੀਆਂ ਨੇ। ਬਾਬਾ ਕੁਲਵਿੰਦਰ ਸਿੰਘ, ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿਵੇਂ ਦੇਖਦੇ ਹੋ ਜੀ ਤਕਰੀਬਨ 2.5 ਸਾਲ ਬੀਤ ਗਏ ਨੇ ਚੰਡੀਗੜ੍ਹ ਤੇ ਮੋਹਾਲੀ ਦੀਆਂ ਸਰਹੱਦਾਂ ਦੇ ਉੱਪਰ ਬੈਠਿਆਂ ਹੋਇਆਂ ਨੂੰ, ਅਜੇ ਤੱਕ ਜਿਹੜਾ ਰੇੜਕਾ ਹੈ ਬਰਕਰਾਰ ਨਜ਼ਰ ਕਿਉਂ ਆ ਰਿਹਾ ਜੀ? ਦੇਖੋ ਇਹ ਸਰਕਾਰਾਂ ਦੀ ਨਾਕਾਮੀ ਆ, ਰਾਜਨੀਤੀ ਸਿਆਸਤ। ਦੇਖੋ ਕੋਈ ਵੀ ਸਰਕਾਰ ਹੁੰਦੀ ਪੰਜਾਬ ਦੇ ਵਿੱਚ ਲਾ ਲਓ ਸੈਂਟਰ 'ਚ ਲਾ ਲਓ ਸਿੱਖਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਹੁਣ ਜਿਹੜੀ ਆਜ਼ਾਦੀ ਦੀ ਗੱਲ ਚੱਲਦੀ ਪਈ ਵੀ ਸਾਨੂੰ ਆਜ਼ਾਦੀ ਮਿਲੀ, ਤੁਸੀਂ ਦੱਸੋ ਵੀ ਇਕੱਲਾ ਪੰਜਾਬ ਵੰਡਿਆ ਗਿਆ 10 ਲੱਖ ਸਾਡਾ ਘਰ ਉਜੜਿਆ ਸੀ ਅੱਜ ਦੇ ਦਿਨ ਤੇ ਸਾਡੀਆਂ ਕਿੰਨੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਸੀ। ਜਿਹੜੇ ਬਜ਼ੁਰਗਾਂ ਦੀਆਂ ਧੀਆਂ ਦੀ ਇੱਜ਼ਤਾਂ ਲੁੱਟੀਆਂ ਗਈਆਂ, ਜਿਨ੍ਹਾਂ ਦੇ ਨੌਜਵਾਨ ਪੁੱਤ ਮਰੇ ਆ, ਲੱਖਾਂ ਦੇ ਹਿਸਾਬ ਨਾਲ ਸਾਡਾ ਬੰਦਾ ਮਰਿਆ ਤੇ 10 ਲੱਖ ਘਰ ਉਜੜਿਆ। ਕਿ ਉਸ ਟਾਈਮ ਜਿਹੜੇ ਰੋਂਦੇ ਸੀ ਲੋਕ ਜਿਨ੍ਹਾਂ ਦੀਆਂ ਧੀਆਂ ਭੈਣਾਂ ਉਜੜੀਆਂ ਪਰਿਵਾਰ ਉਜੜਿਆ ਉਹਨਾਂ ਵਾਸਤੇ ਕੋਈ ਆਜ਼ਾਦੀ ਹੈ ਸੀ? ਆਜ਼ਾਦੀ ਸੀ ਇਕੱਲੇ ਲੀਡਰਾਂ ਵਾਸਤੇ ਜਿਨ੍ਹਾਂ ਨੇ ਰਾਜਨੀਤੀ ਕਰਕੇ ਪੰਜਾਬ ਨੂੰ ਤੋੜਿਆ, ਪੰਜਾਬ ਨੂੰ ਵੰਡਿਆ, ਪੰਜਾਬ ਨੂੰ ਖਤਮ ਕੀਤਾ। ਨਵੀਂ ਪੀੜ੍ਹੀ ਨੂੰ ਤੇ ਇਸ ਉਜਾੜੇ ਦਾ ਅਹਿਸਾਸ ਕਰਵਾਉਣਾ ਚਾਹੀਦਾ ਸੀ ਤੇ ਫਿਰ ਲੱਗਦਾ ਕਿ 15 ਅਗਸਤ ਨੂੰ ਜਿਹੜਾ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਜਾਂ ਸਰਕਾਰੀ ਅਦਾਰਿਆਂ ਦੇ ਵਿੱਚ ਇਸ ਸਮਾਗਮ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਦੇਖੋ ਇਹ ਲੋਕਾਂ ਨੂੰ ਸੋਚਣ ਦੀ ਲੋੜ ਹੈ। ਹੁਣ ਜੇ ਪੰਜਾਬ ਦੇ ਵਿੱਚ ਕੋਈ ਚੰਗੀ ਸਰਕਾਰ ਹੋਵੇ, ਦੇਖੋ ਪੰਜਾਬ ਦੇ ਵਿੱਚ ਅਸੀਂ ਕਹਿੰਦੇ ਪੰਜਾਬ ਜਿਹੜਾ ਕੋਈ ਵੀ ਸੀਐਮ ਹੋਵੇ, ਦੇਖੋ ਆ ਖਾਲਸਾ ਪੰਥ ਆਜ਼ਾਦ ਹੈ, ਖਾਲਸੇ ਦਾ ਰਾਜਨੀਤੀ ਨਾਲ ਵਾਹ ਵਾਸਤਾ ਨਹੀਂ, ਪਰ ਪੰਜਾਬ ਦਾ ਸੀਐਮ ਸਰਦਾਰ ਤੇ ਗੁਰਸਿੱਖ ਹੋਣਾ ਚਾਹੀਦਾ ਅੰਮ੍ਰਿਤਧਾਰੀ। ਕਿਉਂਕਿ ਉਹਨੂੰ ਇਹ ਪਤਾ ਲੱਗੇ ਵੀ ਪੱਗ ਦੀ ਕੀ ਇਲਾਜ ਹੈ, ਪੱਗ ਕੀ ਚੀਜ਼ ਆ, ਸਾਡੀ ਸਰਦਾਰੀ ਕੀ ਚੀਜ਼ ਆ, ਗੁਰਸਿੱਖੀ ਕੀ ਚੀਜ਼ ਆ, ਸਾਡੀਆਂ ਭੈਣਾਂ ਦੀ ਇੱਜ਼ਤ ਕੀ ਚੀਜ਼ ਆ। ਜਿੰਨਾ ਚਿਰ ਤੱਕ ਪੰਜਾਬ ਦੇ ਵਿੱਚ ਕੋਈ ਗੁਰਸਿੱਖ ਸੀਐਮ ਨਹੀਂ ਬਣਦਾ ਉਹਨਾਂ ਚਿਰ ਪੰਜਾਬ ਦਾ ਕਦੀ ਭਲਾ ਨਹੀਂ ਹੋ ਸਕਦਾ। ਜੇ ਕੈਪਟਨ ਦੀ ਸਰਕਾਰ ਆਈ ਉਹਨੇ ਗੁਟਕਾ ਸਾਹਿਬ ਤੇ ਸਹੁੰ ਖਾਧੀ ਸੀ ਵੀ ਬੇਅਦਬੀਆਂ ਦਾ ਵੀ ਇਨਸਾਫ ਦਵਾਂਗਾ, ਕੋਈ ਨਹੀਂ ਮਿਲਿਆ। ਜੇ ਅਕਾਲੀਆਂ ਦੀ ਸਰਕਾਰ ਆਈ ਉਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ, ਤੁਹਾਨੂੰ ਪਤਾ ਬਰਗਾੜੀ ਕਾਂਡ ਲਾ ਲਓ, ਹੋਰ ਸਾਰੀ ਬੇਅਦਬੀ ਉਹਨਾਂ ਨੇ ਕੀਤੀ। ਉਸ ਤੋਂ ਬਾਅਦ ਜੇ ਅੱਜ ਦੀ ਸਰਕਾਰ ਆ ਇਹ ਕਹਿੰਦੇ ਸੀ ਅਸੀਂ ਇੱਕਦਮ ਇਨਸਾਫ ਦੇ ਦਿਆਂਗੇ ਬੇਅਦਬੀਆਂ ਦਾ, ਹਰ ਮੁੱਦੇ ਤੇ ਗੱਲ ਕਰਾਂਗੇ, ਤੁਸੀਂ ਦੇਖਦੇ ਪਏ ਆ ਕੋਈ ਗੱਲ ਨਹੀਂ ਹੋ ਰਹੀ, ਸਿਰਫ ਰਾਜਨੀਤੀ ਵੜ ਗਈ। ਇਸ ਕਰਕੇ ਜੇ ਪੰਜਾਬ ਦਾ ਭਲਾ ਤਾਂ ਹੋਣਾ ਕਿਸਾਨਾਂ ਦਾ, ਮਜ਼ਦੂਰਾਂ ਦਾ, ਸਿੱਖਾਂ ਦਾ, ਤੇ ਪੰਜਾਬ ਜਿਹੜਾ ਸੀਐਮ ਗੁਰਸਿੱਖ ਹੋਵੇ, ਅੰਮ੍ਰਿਤਧਾਰੀ ਹੋਵੇ। ਖੇਤੀ ਬਿੱਲ ਵਾਪਸ ਕਰਾਉਣ ਵਾਸਤੇ ਕਿਸਾਨ ਦਿੱਲੀ ਦੀਆਂ ਸੜਕਾਂ ਦੇ ਤਕਰੀਬਨ 1 ਸਾਲ ਦੇ ਕਰੀਬ ਬੈਠੇ ਸੀ ਤੇ ਸੈਂਟਰ ਸਰਕਾਰ ਦੇ ਕੰਨਾਂ ਨੂੰ ਹੱਥ ਲਵਾਤੇ ਸੀ ਤੇ ਇੱਥੇ 2.5 ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਦੇ ਕੰਨਾਂ ਦੇ ਉੱਪਰ ਜੂੰ ਕਿਉਂ ਨਹੀਂ ਸਰਕ ਸਕੀ? ਬੰਦੀ ਸਿੰਘਾਂ ਦੀ ਰਿਹਾਈ ਦੇ ਬਾਬਤ ਟੇਬਲ ਟਾਕ ਹੋਣੀ ਚਾਹੀਦੀ ਸੀ, ਮਸਲੇ ਦਾ ਹੱਲ ਕਿਉਂ ਨਹੀਂ ਹੋ ਸਕਿਆ ਜੀ? ਦੇਖੋ ਸਰਕਾਰਾਂ ਜਿੱਥੇ ਗਲਤ ਹੈ ਉੱਥੇ ਅਸੀਂ ਵੀ ਬੜੇ ਗਲਤ ਆ। ਹੁਣ ਕਿਸਾਨ ਜਥੇਬੰਦੀਆਂ ਦੀ ਆਪਸ 'ਚ ਹੀ ਤਾਲਮੇਲ ਨਹੀਂ ਹੈਗਾ। ਹੁਣ ਸੰਯੁਕਤ ਮੋਰਚਾ ਆਡਿਆ, ਦੂਜੀਆਂ ਕਿਸਾਨ ਜਥੇਬੰਦੀ ਆਡਿਆ, ਮਾਝੇ ਵਾਲੀ ਆਡਿਆ, ਕਿਉਂਕਿ ਜਿੰਨਾ ਚਿਰ ਤੱਕ ਸਾਡਾ ਏਕਾ ਸੀਗਾ ਦਿੱਲੀ ਅਸੀਂ ਕਿੱਡਾ ਵੱਡਾ ਸੰਘਰਸ਼ ਜਿੱਤੇ। ਕਾਨੂੰਨ ਰੱਦ ਕਰਾ ਕੇ ਆਏ, 700 ਬੰਦਾ ਮਰਵਾ ਕੇ ਅਸੀਂ ਫਿਰ ਉੱਥੇ ਦੇ ਉੱਥੇ ਖੜੇ ਸੀ ਕਿਸਾਨ। ਇਸ ਕਰਕੇ ਜਿੰਨਾ ਚਿਰ ਤੱਕ ਸਾਰੀਆਂ ਜਥੇਬੰਦੀਆਂ ਇੱਕ ਨਹੀਂ ਹੁੰਦੀਆਂ, ਇੱਕ ਝੰਡੇ ਥੱਲੇ ਨਹੀਂ ਇਕੱਠੀਆਂ ਹੁੰਦੀਆਂ, ਨਿਸ਼ਾਨ ਸਾਹਿਬ ਥੱਲੇ, ਇਹਨਾਂ ਦਾ ਕੋਈ ਹੱਲ ਨਹੀਂ, ਕਿਉਂਕਿ ਆਪਸ 'ਚ ਫੋਟਿਆ। ਇੱਕ ਦਿੱਲੀ ਸਰਕਾਰ ਨੂੰ ਅਸੀਂ ਝੁਕਾ ਲਿਆ ਤੇ ਕੀ ਇੱਕ ਸਾਡੇ ਕੋਲ ਪੰਜਾਬ ਦੀ ਸਰਕਾਰ ਨਹੀਂ ਝੁਕਦੀ? ਕਿਉਂ ਨਹੀਂ ਝੁਕਦੀ? ਸਾਡਾ ਏਕਾ ਨਹੀਂ। ਜੇ 4 ਕਿਸਾਨ ਜਥੇਬੰਦੀਆਂ ਐਲਾਨ ਕਰਦੀ ਹੈ ਸੰਘਰਸ਼ ਦਾ 20 ਜਾ ਕੇ ਸੀਐਮ ਦੇ ਸਰਾਣੇ ਬਹਿ ਜਾਂਦੀ ਹੈ। ਕੌਮੀ ਮੋਰਚੇ ਵੱਲੋਂ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕੇ ਹੋ? ਬਿਲਕੁਲ, ਬੜੀ ਚੜ੍ਹਦੀ ਕਲਾ 'ਚ ਮੋਰਚਾ, ਅਸੀਂ ਤੇ ਡਟ ਕੇ ਬੈਠੇ ਆ।
ਇਹ ਸੰਗਤ ਦਾ ਕੰਮ ਹੈ ਸੰਯੋਗ ਦੇਣਾ, ਕਿਸਾਨਾਂ ਦਾ ਕੰਮ ਹੈ, ਮਜ਼ਦੂਰਾਂ ਦਾ ਕੰਮ ਆ। ਖਾਲਸਾ ਪੰਥ 2.5 ਸਾਲ ਤੋਂ ਡਟ ਕੇ ਇਸ ਮੋਰਚੇ 'ਚ ਬਿਠਾ। ਤੁਸੀਂ ਦੇਖੋ ਕਿੰਨੇ ਸਾਡੇ ਘੋੜੇ ਚੜ੍ਹਾਈ ਕਰਕੇ ਕਿਹੜੇ ਹਿਸਾਬ ਨਾਲ ਇੱਥੇ ਬਾਰਿਸ਼ਾਂ 'ਚ ਰਹਿਣਾ, ਠੰਡਾ 'ਚ ਰਹਿਣਾ, ਪਰ ਖਾਲਸਾ ਪੰਥ ਅਟੱਲ ਆ, ਆਪਣੀ ਫੌਜ ਤੇ ਖੜਾ ਹੈ, ਮਨ ਦਾ ਖੜ ਕੇ ਬੰਦੀ ਸਿੰਘਾਂ ਦਾ ਸਾਥ ਦੇ ਰਿਹਾ ਹੈ। ਬਾਬਾ ਜੀ 2.5 ਸਾਲ ਹੋ ਗਏ ਪਹਿਲੇ ਦਿਨ ਤੋਂ ਡਟ ਕੇ, ਅੱਜ ਵੀ ਮੋਰਚੇ ਦੇ ਵਿੱਚ ਉਸੇ ਤਰ੍ਹਾਂ ਖੜੇ ਹੋਏ ਹੋ। ਕੀ ਲੱਗਦਾ ਕਿ 2.5 ਸਾਲ ਬੀਤਣ ਦੇ ਬਾਵਜੂਦ ਇਹਨਾਂ तमाम ਸਾਰੀਆਂ ਮੰਗਾਂ ਦੇ ਬਾਬਤ ਜਾਂ ਅੱਜ ਦਾ ਜਿਹੜਾ ਵਾਰਤਾਲਾਪ ਰੱਖਿਆ ਗਿਆ, ਕੀ ਸੋਚਦੇ ਹੋ ਇਹਨਾਂ ਚੀਜ਼ਾਂ ਨੂੰ? ਦੇਖੋ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੀ ਕੋਈ ਵੀ ਸਰਕਾਰ ਆ, ਕੋਈ ਵੀ ਕਿਸੇ ਵੀ ਅਹੁਦੇ ਤੇ ਆ, ਪਿੰਡ ਦੇ ਸਰਪੰਚ ਮੈਂਬਰ ਤੋਂ ਲੈ ਕੇ ਤਾਹਾਂ ਤੱਕ ਕੋਈ ਇਮਾਨਦਾਰ ਨਹੀਂ ਹੈਗਾ। ਸਾਰਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ। ਜੇ ਸਰਕਾਰਾਂ ਇਮਾਨਦਾਰੀ ਵਰਤਣ, ਜਿਹੜਾ ਸੰਵਿਧਾਨ ਬਣਿਆ ਇੱਥੇ ਭਾਰਤ ਦਾ ਉਹੀ ਨਹੀਂ ਮੰਨ ਰਹੀਆਂ ਸਰਕਾਰਾਂ, ਉਹ ਸਾਨੂੰ ਕਹਿੰਦੇ ਨੇ ਤੁਸੀਂ ਨਹੀਂ ਮੰਨਦੇ। ਅਸੀਂ ਤਾਂ ਮੰਨਦੇ ਹਾਂ, ਅਸੀਂ ਜ਼ਾਬਤੇ ਦੇ ਵਿੱਚ ਬੈਠੇ ਹਾਂ, ਕਾਨੂੰਨ ਦੇ ਵਿੱਚ ਬੈਠੇ ਹਾਂ। ਜੇ ਸਰਕਾਰਾਂ ਸੰਵਿਧਾਨ ਮੰਨਦੀਆਂ ਹੁੰਦੀਆਂ, ਕਾਨੂੰਨ ਮੰਨਦੀਆਂ ਹੁੰਦੀਆਂ ਤਾਂ ਭਾਈ ਜਗਤਾਰ ਸਿੰਘ ਹਵਾਰੇ ਹੋਣੇ ਅੱਜ ਤੋਂ 15 ਸਾਲ ਬਾਹਰ ਪਹਿਲਾਂ ਹੋਣੇ ਚਾਹੀਦੇ ਸੀ। ਪਰ ਇਹਨਾਂ ਨੇ ਸੰਵਿਧਾਨ ਨੂੰ, ਕਾਨੂੰਨ ਨੂੰ ਛਿੱਕੇ ਟੰਗਤਾ ਸਾਰੀਆਂ ਸਰਕਾਰਾਂ ਨੇ, ਤਾਂ ਹੀ ਉਹ ਬਾਹਰ ਨਹੀਂ ਆ ਰਹੇ। ਬਾਕੀ ਸਰਕਾਰਾਂ ਦੇ ਜਿੱਥੇ ਦੋਸ਼ ਆ ਉੱਥੇ ਸਾਡੇ ਆਪਦਿਆਂ ਦਾ ਵੀ ਆ। ਜਿਹੜੀ ਪੰਜਾਬ ਦੀ ਲੀਡਰਸ਼ਿਪ ਆ, ਚਾਹੇ ਉਹ ਧਾਰਮਿਕ ਆ ਚਾਹੇ ਉਹ ਰਾਜਨੀਤਿਕ ਆ, ਉਹ ਨਹੀਂ ਚਾਹੁੰਦੇ ਵੀ ਭਾਈ ਜਗਤਾਰ ਸਿੰਘ ਹਵਾਰ ਬਾਹਰ ਆਵੇ। ਉਹਨਾਂ ਨੂੰ ਖਤਰਾ ਹੈ, ਪੰਜਾਬ ਦੇ ਲੋਕਾਂ ਨੂੰ ਖਤਰਾ ਨਹੀਂ ਹੈਗਾ, ਉਹਨਾਂ ਨੂੰ ਖਤਰਾ, ਉਹਨਾਂ ਨੂੰ ਕੁਰਸੀ ਦਾ ਖਤਰਾ ਵੀ ਸਾਡੀਆਂ ਪ੍ਰਧਾਨੀਆਂ ਜਿਹੜੀਆਂ ਕੁਰਸੀਆਂ ਨੇ ਉਹ ਚਲੀਆਂ ਜਾਣਗੀਆਂ। ਇਸ ਕਰਕੇ ਭਾਈ ਜਗਤਾਰ ਸਿੰਘ ਹਵਾਰੇ ਤੇ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਸਾਡੇ ਆਪਦੇ। ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਆਈ ਹੈ, ਕਹਿੰਦੇ ਨੇ ਕਿ ਜਿਹੜੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ। ਕੀ ਲੱਗਦਾ ਕਿ ਇਹ ਜਿਹੜੀ ਟਿੱਪਣੀ ਹੈ ਇਹ ਸਰਕਾਰ ਦੇ ਵੱਲੋਂ ਲਾਗੂ ਕੀਤੀ ਜਾਊਗੀ, ਬੰਦੀ ਸਿੰਘਾਂ ਦੀ ਰਿਹਾਈ ਦਾ ਕੋਈ ਰਾਹ ਸੰਭਵ ਹੋ ਸਕਦਾ ਆ? ਦੇਖੋ ਕਰਨਾ ਚਾਹੀਦਾ। ਸੁਪਰੀਮ ਕੋਰਟ ਨੇ ਕਹਿੰਦਾ ਸਭ ਤੋਂ ਵੱਡੀ ਅਦਾਲਤ ਦੇ ਉੱਤੇ ਹੈ ਹੀ ਨਹੀਂ ਫਿਰ ਭਾਰਤ ਦੇ ਵਿੱਚ, ਫਿਰ ਉਹਨੂੰ ਇਹ ਹੁਕਮ ਹੀ ਨਹੀਂ ਮੰਨਦੇ। ਅਸੀਂ ਤਾਂ ਮੰਨਦੇ ਹਾਂ, ਸੁਪਰੀਮ ਕੋਰਟ ਦਾ ਆਰਡਰ ਮੰਨਦੇ ਹਾਂ, ਇਹ ਨਹੀਂ ਨਾ ਮੰਨਦੇ। ਫਿਰ ਜੇ ਮੰਨਦੇ ਨੇ ਜਿਹੜੇ ਸੁਪਰੀਮ ਕੋਰਟ ਦਾ ਆਰਡਰ ਆ, ਉਹ ਬੰਦੀ ਸਿੰਘ ਛੱਡਣ, ਕਿਉਂ ਨਹੀਂ ਛੱਡਦੇ? ਭਵਿੱਖ ਦੇ ਵਿੱਚ ਕੋਈ ਇਦਾਂ ਦੀ ਲੱਗਦਾ ਕਿ ਰਣਨੀਤੀ ਘੜੀ ਜਾ ਸਕਦੀ ਹੈ ਜਿਹਦੇ ਨਾਲ ਸਰਕਾਰ ਨੂੰ ਹੋਰ ਵੀ ਇਸ ਤੋਂ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਸਕੇ? ਹੋਊਗਾ, ਆਉਣ ਵਾਲੇ ਦਿਨਾਂ 'ਚ ਵੱਡਾ ਧਮਾਕਾ ਹੋਊਗਾ। ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ, ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ तमाम ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਹੋਈ ਆ। ਇਸ ਤੋਂ ਅਗਲੀ ਪਲੈਨਿੰਗ ਕੀ ਹੋਵੇਗੀ ਇਹ ਵੀ ਕਾਬਲੇ ਗੌਰ ਰਹੇਗੀ। ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।